ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪਰਵੀਨ ਤੁਹਾਡਾ ਔਰ ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਜਿਹਦਾ ਨਾਂ ਅਪਡੇਟ ਪਾਕਿਸਤਾਨ ਹੈ, ਹਾਜ਼ਰ ਹਾਂ। ਅੱਜ ਹੀ ਅਮਰੀਕਾ ਦੇ ਵਿੱਚ 12 ਦਸੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 13 ਦਸੰਬਰ ਸਾਲ 2025 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਕਾ ਜਿਹਾ ਸਵਾਗਤ ਹੈ ਔਰ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਪੇਸ਼ ਕਰਨੇ ਆ। ਅੱਜ ਦੀਆਂ ਖਬਰਾਂ 'ਚ ਆਪ ਸਭ ਦਾ ਸਵਾਗਤ ਹੈ ਜੀ। ਮਸੂਦ ਬਾਦ ਦੀਆਂ ਖਬਰਾਂ ਹਲੇ IMF ਨੇ ਕਰਜ਼ੇ ਲਈ ਨਵੀਆਂ ਸ਼ਰਤਾਂ ਰੱਖੀਆਂ ਨੇ। ਸੁਣਿਆ ਹੈ ਉਹਦੇ ਨਾਲ ਆਮ ਬੰਦੇ ਨੂੰ ਵੀ ਬਹੁਤਾ ਫਾਇਦਾ ਪੜੇਗਾ। ਸ਼ਰਤਾਂ ਕੀ ਨੇ? ਸ਼ਰਤਾਂ ਤੇ ਜੀ ਜਿਹੜੀਆਂ IMF ਵੱਲੋਂ ਸਾਹਮਣੇ ਆਈਆਂ ਨੇ ਪ੍ਰਵੀਨ, ਉਹ 11 ਸ਼ਰਤਾਂ ਨੇ, ਪਰ ਇਹਦੇ 'ਚ ਆਮ ਬੰਦੇ ਨੂੰ ਕੀ ਫਾਇਦਾ ਪੜੇਗਾ ਉਹ ਇੱਕ ਮੇਜਰ ਸ਼ਰਤ ਹੈ ਜਿਹਦੇ ਬਾਰੇ ਆਖਿਆ ਜਾ ਰਿਹਾ ਹੈ ਕਿ ਇਹ ਸ਼ਰਤ ਪਾਕਿਸਤਾਨੀ ਲੋਕ ਨੇ ਜਿਹੜੇ ਉਹਨਾਂ ਦਾ ਭਲਾ ਕਰੇਗੀ। ਪਹਿਲੀ ਗੱਲ ਤੇ ਇਹ ਜਿਹੜੀ IMF ਨੇ ਪਿਛਲੀ ਰਿਪੋਰਟ ਦਿੱਤੀ ਸੀਗੀ ਉਸ ਰਿਪੋਰਟ ਨੂੰ ਚੇਤੇ ਰੱਖਣਾ ਜ਼ਰੂਰੀ ਹੈ, ਜਿਹਦੇ ਵਿੱਚ ਉਹਨਾਂ ਨੇ ਦੋ ਟੋਕ ਆਖਿਆ ਸੀਗਾ ਕਿ ਪਾਕਿਸਤਾਨ ਦੇ ਵਿੱਚ ਕਰਪਸ਼ਨ ਹੈ ਜਿਹੜੀ ਉਹ ਥੱਲੋਂ ਜੜੋਂ ਲੈ ਕੇ ਤਣੇ ਤੱਕ ਤੇ ਆਖਰੀ ਪੱਤੇ ਤੱਕ ਅਪੜੀ ਪਈ ਹੈ, ਜਿਹਨੂੰ ਕੰਟਰੋਲ ਕਰਨਾ ਪਾਕਿਸਤਾਨੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਹੁਣ ਜਿਹੜੀਆਂ ਇਹ 11 ਸ਼ਰਤਾਂ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡੀ ਸ਼ਰਤ ਇਹ ਹੈ ਕਿ ਤੁਹਾਡੇ ਜਿੰਨੇ ਸਰਕਾਰੀ ਮੁਲਾਜ਼ਮ ਤੇ ਜਿੰਨੇ ਸਰਕਾਰੀ ਅਫਸਰ ਨੇ, ਭਾਵੇਂ ਸੂਬਾ ਸਰਕਾਰਾਂ ਦੇ ਨੇ ਭਾਵੇਂ ਫੈਡਰਲ ਦੇ ਨੇ, ਸਰਕਾਰੀ ਮੁਲਾਜ਼ਮ ਕਿਤੇ ਦਾ ਵੀ ਹੈ ਕੋਈ ਵੀ ਹੈ, ਉਹਦੀ ਜਮਾ ਜਾਇਦਾਦ, ਬੈਂਕ ਬੈਲੈਂਸ, ਅਰਨਿੰਗ ਸਭ ਕੁਝ ਉਹਦੇ ਅਸਾਸੇ ਸ਼ੋ ਕੀਤੇ ਜਾਣ, ਜ਼ਾਹਰ ਕੀਤੇ ਜਾਣ। ਇਹ ਨੌਕਰੀ ਦੀ ਸ਼ਰਤ ਰੱਖ ਦਿੱਤੀ ਜਾਏ ਔਰ ਉਸ ਤੋਂ ਬਾਅਦ ਉਹਦੀ ਜਮਾ ਪੂੰਜੀ, ਉਹਦਾ ਉਰਾ ਪਰਾ ਸਭ ਕੁਝ ਜਿਹੜਾ ਹੈ ਆ ਫਿਰ ਪੁੱਛਿਆ ਜਾਏ। ਅਕਾਊਂਟੇਬਿਲਿਟੀ ਹੈ ਜਿਹੜੀ, ਇਹਤਸਾਬ ਹੈ ਜਿਹੜਾ, ਉਹਨੂੰ ਸਖਤ ਕੀਤਾ ਜਾਏ ਕਿ ਇਸ ਬੰਦੇ ਦੀ ਇੰਨੀ ਇਨਕਮ ਨਹੀਂ ਗੀ, ਇਹਦੇ ਕੋਲ ਇੰਨੇ ਗੱਫੇ ਨੇ ਜਿਹੜੇ ਉਹ ਕਿੱਥੋਂ ਆ ਗਏ, ਕਿੱਥੋਂ ਬਣੀ ਹੈ ਜਾਇਦਾਦਾਂ। ਸੋ ਪਹਿਲੀ ਜਿਹੜੀ ਇਹ ਸ਼ਰਤ ਹੈ ਇਹ ਹੈ। ਔਰ ਪਾਕਿਸਤਾਨ ਔਰ IMF ਵਿਚਕਾਰ ਇਹ ਕਰਜ਼ੇ ਦੀ ਜਿਹੜੀ ਨਵੀਂ ਸ਼ਰਤ ਤੈਅ ਹੋਈ ਹੈ ਉਹਦੇ ਦੂਸਰੀ ਜਾਇਜ਼ਾ ਰਿਪੋਰਟ ਹੈ ਜਿਹੜੀ ਉਹ ਛਾਇਆ ਹੋਈ, ਜਿਹਦੇ 'ਚ ਇਹ ਇੱਕ ਸ਼ਰਤ ਹੈ ਜਿਹੜੀ ਉਹ ਰੱਖੀ ਗਈ ਹੈ, ਜਿਹਦੇ ਤਹਿਤ IMF ਨੇ ਆਖਿਆ ਕਿ ਗਵਰਨੈਂਸ ਐਂਡ ਕਰਪਸ਼ਨ ਡਾਇਗਨੋਸਟਿਕ ਅਸੈਸਮੈਂਟ ਰਿਪੋਰਟ ਹੈ ਜਿਹੜੀ ਇਹਨੂੰ ਸਾਡੇ ਨਾਲ ਜਿਹੜਾ ਉਹ ਸਾਂਝਾ ਕੀਤਾ ਜਾਏ। ਹੁਣ ਇਹ ਪਾਕਿਸਤਾਨ ਤੋਂ ਜਿਹੜੇ ਖਜ਼ਾਨੇ ਦੀ ਵਜ਼ਾਰਤ ਆ ਉਹਨੂੰ ਆਖਿਆ ਗਿਆ ਕਿ ਜੇ ਤੁਹਾਨੂੰ ਕਰਜ਼ਾ ਚਾਹੀਦਾ ਆ ਤੇ ਇਹਨੂੰ ਆਪਣੀ ਸਰਕਾਰੀ ਅਫੀਸ਼ੀਅਲ ਯਾਨੀ ਪਾਕਿਸਤਾਨ ਦੀ ਫੈਡਰਲ ਜਿਹੜੀ ਮਿਨਿਸਟਰੀ ਹੈ ਖਜ਼ਾਨੇ ਦੀ, ਉਹ ਆਪਣੀ ਸਰਕਾਰੀ ਵੈਬਸਾਈਟ ਦੇ ਉੱਤੇ ਵੀ ਇਹਨੂੰ ਪਬਲਿਸ਼ ਕਰੇ। ਵੱਡੀ ਗੱਲ ਜੀ, ਵੱਡੀ ਗੱਲ ਹੈ, ਸ਼ਰਤ ਵੱਡੀ ਹੈ। ਵੇਖੋ ਜੇ ਇਦਾਂ ਹੋ ਜਾਂਦਾ ਹੈ ਤੇ ਫੌਰੀ ਤੌਰ ਤੇ ਨਹੀਂ, ਪਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਦੇ ਤੇ ਕਾਇਮ ਦਾਇਮ ਰਿਹਾ ਜਾਂਦਾ ਹੈ ਤੇ ਪਾਕਿਸਤਾਨੀ ਆਵਾਮ ਨੂੰ ਕੋਈ ਦਾ ਰਿਲੀਫ ਹੈ ਜਿਹੜਾ ਉਹ ਲੱਭਣਾ ਸ਼ੁਰੂ ਹੋਏਗਾ। ਜੀ, ਅਫਗਾਨਿਸਤਾਨ ਨੇ ਲੜਾਕੂ ਗਰੁੱਪਾਂ ਨੂੰ ਕਹਿ ਦਿੱਤਾ ਹੈ ਕਿ ਜੇ ਅਫਗਾਨਿਸਤਾਨ ਦੀ ਧਰਤੀ ਦੂਜੇ ਮੁਲਕਾਂ ਦੇ ਹਮਲੇ ਲਈ ਵਰਤੀ ਗਈ ਤੇ ਇਹ ਕੰਮ ਕਰਨ ਵਾਲਿਆਂ ਨੂੰ ਅਸੀਂ ਸਜ਼ਾ ਦਿਆਂਗੇ। ਤੁਹਾਨੂੰ ਇਹ ਤਾਂ ਪਤਾ ਹੈ ਕਿ ਪਾਕਿਸਤਾਨ ਦੀ ਇਹ ਮੰਗ ਸੀਗੀ ਕਿ ਜੀ ਇੱਥੇ ਜਿਹੜੇ ਟਿਕਾਣੇ ਨੇ ਉਹਨਾਂ ਨੂੰ ਖਤਮ ਕੀਤਾ ਜਾਏ, ਇੱਥੋਂ ਹਮਲੇ ਬੰਦ ਹੋਣੇ ਚਾਹੀਦੇ ਨੇ। ਅਫਗਾਨ ਕਦੀ ਤਾਲਿਬਾਨ ਹੈ ਕੰਨ ਫੜਦੇ, ਕਦੀ ਉਹ ਫੜਦੇ ਸੀਗੇ, ਬੇਨਤੀਜਾ ਗੱਲਬਾਤ ਰਹੀ। ਨਾ ਤੁਰਕੀ ਦੀ ਪਾਕਿਸਤਾਨ ਨੇ ਮੰਨੀ, ਨਾ ਕਹਿ ਲਓ ਕਿ ਮਿਸਰ ਦੀ ਮੰਨੀ ਤੇ ਨਾ ਸਊਦੀਆ ਦੀ ਮੰਨੀ ਕਿ ਵੀ ਮੇਰਾ ਜਾਨੀ ਨੁਕਸਾਨ ਨਹੀਂ ਮੈਨੂੰ ਭੁਗਤਦਾ। ਫਿਰ ਉਸ ਤੋਂ ਬਾਅਦ ਖੁਫੀਆ ਮੁਲਾਕਾਤਾਂ ਹੋਈਆਂ, ਉਹ ਵੀ ਨਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਕਿਹਾ ਕਿ ਆਪਣੇ ਆਲਮਾਂ ਕੋਲੋਂ ਫਤਵਾ ਲਵੋ ਇਹਨਾਂ ਲੋਕਾਂ ਦੇ ਖਿਲਾਫ ਜਿਹੜੇ ਨਹੀਂ ਤੁਹਾਡੇ ਕੰਟਰੋਲ 'ਚ ਆਣਗੇ, ਉਹਨਾਂ ਫਤਵੇ ਲਈ ਪਾਕਿਸਤਾਨ ਨੂੰ ਰਾਹ ਵਿਖਾਇਆ। ਪਰ ਬੁੱਧ ਨੂੰ ਅਫਗਾਨਿਸਤਾਨ ਦੇ 34 ਸੂਬਿਆਂ ਤੋਂ ਸੈਂਕੜਾ ਆਲਮ ਤੇ ਮੁਫਤੀ ਯਾਨੀ ਧਾਰਮਿਕ ਮੌਲਵੀ ਆਲਮ ਨੇ ਜਿਹੜੇ ਫਤਵਾ ਦੇ ਸਕਦੇ ਨੇ, ਉਹ ਇਕੱਠੇ ਹੋਏ ਔਰ ਉਹਨਾਂ ਨੇ ਫਤਵਾ ਇਹ ਦਿੱਤਾ ਹੈ ਕਿ ਦੁਨੀਆ ਭਰ ਦੇ ਕਿਸੇ ਮੁਲਕ 'ਚ ਅਫਗਾਨਾਂ ਨੇ ਜੇ ਉੱਥੇ ਲੜਾਕੂ ਕਾਰਵਾਈ ਕੀਤੀ ਤੇ ਇਹ ਹਰਾਮ ਹੈ। ਜੇ ਅਫਗਾਨਿਸਤਾਨ 'ਚ ਰਹਿ ਕੇ ਕਿਸੇ ਦੂਸਰੇ ਮੁਲਕ ਦੇ ਵਿੱਚ ਹਮਲਾ ਕੀਤਾ ਇਹ ਹਰਾਮ ਹੈ। ਜੇ ਇੱਥੇ ਬਹਿ ਕੇ ਦੂਸਰੇ ਮੁਲਕ 'ਚ ਹੋਣ ਵਾਲੇ ਹਮਲੇ ਵਾਸਤੇ ਮਦਦ ਦਿੱਤੀ ਇਹ ਹਰਾਮ ਹੈ। ਜੇ ਇੱਥੇ ਬਹਿ ਕੇ ਦੂਸਰੇ ਮੁਲਕ 'ਚ ਹਮਲੇ ਵਾਸਤੇ ਮਾਲੀ ਮਦਦ ਦਿੱਤੀ ਇਹ ਹਰਾਮ ਹੈ। ਜੇ ਇੱਥੇ ਬਹਿ ਕੇ ਦੂਸਰੇ ਮੁਲਕ ਦੇ ਵਿੱਚ ਹਮਲਾ ਕਰਨ ਵਾਸਤੇ ਪੂਰਾ, ਇਹ ਹੁਣ ਕਲੀਅਰ ਕੱਟ ਹੋ ਗਿਆ। ਇਹ ਧਾਰਮਿਕ ਫਤਵਾ ਸਾਹਮਣੇ ਆਉਣ ਤੋਂ ਬਾਅਦ ਔਰ ਪਾਕਿਸਤਾਨ ਦੀਆਂ ਮੰਗਾਂ ਸਨ, ਮੈਂ ਤੁਹਾਨੂੰ ਦੱਸਵਾਂ, ਜਿਹੜੀਆਂ ਤਾਲਿਬਾਨ ਨਹੀਂ ਸੀ ਮੰਨਣ ਦੇ। ਇਹਦੇ ਤੋਂ ਬਾਅਦ ਹੁਣ ਜਿਹੜੇ ਤਾਲਿਬਾਨਾਂ ਦੇ ਜਾਂ ਅਫਗਾਨਿਸਤਾਨ ਦੇ ਫੋਰਨ ਮਿਨਿਸਟਰ ਨੇ ਅਮੀਰ ਖਾਨ ਮੁੱਤਕੀ, ਉਹਨਾਂ ਨੇ ਜੁਮੇਰਾਤ ਨੂੰ ਆਖਿਆ ਹੈ ਕਿ ਅਫਗਾਨਿਸਤਾਨ ਦੀ ਜਿਹੜੀ ਧਰਤੀ ਹੈ ਉਹ ਜੇ ਕਿਸੇ ਦੂਜੇ ਮੁਲਕ ਦੇ ਖਿਲਾਫ ਵਰਤੀ ਜਾਏਗੀ ਤੇ ਜੋ ਕੋਈ ਵੀ ਇਹਨਾਂ ਫਤਵਿਆਂ ਦੇ ਖਿਲਾਫ ਤੁਰੇਗਾ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਤੇ ਸਜ਼ਾ ਵੀ ਦਿੱਤੀ ਜਾਏਗੀ। ਆਗੇ ਲੱਗਦਾ ਲੈਣ ਤੇ
ਪਾਕਿਸਤਾਨ ਤੇ ਕ੍ਰਿਪਟੋ ਐਕਸਚੇਂਜ ਵਿਚਕਾਰ ਸਮਝੌਤਾ ਹੋਇਆ ਹੈ, ਕੀ ਜਾਣਕਾਰੀ? ਰਾਊਟਰ ਨਿਊਜ਼ ਏਜੰਸੀ ਹੈ ਜੀ, ਔਰ ਉਹਨਾਂ ਮੁਜਬ ਕਿ ਇਹ ਜਿਹੜੇ ਵਿਰਚੁਅਲ ਅਸਾਸੇ ਨੇ ਇਹਨਾਂ ਦੇ ਵਾਸਤੇ, ਇਹਨਾਂ ਨੂੰ ਰੈਗੂਲੇਟ ਕਰਨ ਵਾਸਤੇ ਬਾਈਨਾਂਸ ਤੇ ਡਿਜੀਟਲ ਅਸਾਲਿਆਂ ਦਾ ਜਿਹੜਾ ਪਲੇਟਫਾਰਮ ਹੈ HTX, ਉਹਨੂੰ ਸਬਟਰੀਜ਼ ਜਿਹੜੇ ਨੇ ਉਹਦੇ ਤਹਿਤ ਔਰ ਐਕਸਚੇਂਜ ਲਾਇਸੈਂਸ ਦੀਆਂ ਜਿਹੜੀਆਂ ਅਰਜ਼ੀਆਂ ਆਈਆਂ ਸੀ ਉਹਨਾਂ ਦੇ ਵਾਸਤੇ ਪਾਕਿਸਤਾਨੀ ਸਰਕਾਰ ਔਰ ਇਹਨਾਂ ਵਿਚਕਾਰ ਬਕਾਇਦਾ ਇੱਕ MOU ਆ ਜਿਹੜਾ ਉਹ ਸਾਈਨ ਹੋ ਗਿਆ ਆ, ਜਿਹਨੂੰ ਪਾਕਿਸਤਾਨ ਔਰ ਕ੍ਰਿਪਟੋ ਐਕਸਚੇਂਜ ਬਾਈਨਾਂਸ ਇਹਦੇ ਵਿਚਕਾਰ ਇੱਕ MOU ਆ ਜਿਹੜਾ ਉਹ ਕਿਹਾ ਜਾ ਰਿਹਾ, ਔਰ ਪਾਕਿਸਤਾਨ ਹੁਣ ਚਾਹ ਰਿਹਾ ਹੈ ਕਿ ਇਹ ਕ੍ਰਿਪਟੋ ਕਰੰਸੀਆਂ ਨੇ ਜਿਹੜੀਆਂ ਇਹਨਾਂ ਨੂੰ ਪਾਕਿਸਤਾਨ 'ਚ ਲੀਗਲਾਈਜ਼ ਕਰ ਦਿੱਤਾ ਜਾਏ। ਯਾਦ ਰਵੇ ਕਿ ਪਾਕਿਸਤਾਨ 'ਚ ਬਿਟਕੋਇਨ ਤੋਂ ਲੈ ਕੇ ਕੋਈ ਵੀ ਇਹ ਜਿਹੜੀ ਡਿਜੀਟਲ ਕਰੰਸੀ ਹੈ ਇਹ ਲੀਗਲ ਨਹੀਂ ਗਈ ਹੈ। ਹੁਣ ਪਾਕਿਸਤਾਨ ਇਹਨੂੰ ਲੀਗਲਾਈਜ਼ ਕਰਨ ਜਾ ਰਿਹਾ ਆ, ਉਸ ਤਰ੍ਹਾਂ ਹੀ ਜਿਹੜੀਆਂ ਗਲਫ ਤੇ ਬਹੁਤ ਸਾਰੇ ਮੁਲਕਾਂ ਨੇ ਕੀਤਾ, ਔਰ ਇੰਟਰਨੈਸ਼ਨਲ ਲੋੜਾਂ ਨੇ ਜਿਹੜੀਆਂ ਉਹਦੇ ਮੁਤਾਬਕ ਖੁਦ ਨੂੰ ਢਾਲਣ ਲਈ, ਜਾਂ ਕਹਿ ਲਵੋ ਕਿ IMF ਦਾ ਵੀ ਸੁਣਿਆ ਕਿ ਦਬਾਅ ਹੈ ਔਰ IMF ਨੇ ਵੀ ਪਾਬੰਦ ਕੀਤਾ, ਸੋ ਉਹਨਾਂ ਪਾਬੰਦੀਆਂ ਨੂੰ, ਇਹਨਾਂ ਸਾਰੇ ਮਾਮਲੇ ਨੂੰ ਵੇਖਦੇ ਹੁਣ ਅੱਗੇ ਵਧਣ ਲੱਗੇ ਜੀ। ਪਾਕਿਸਤਾਨੀ ਸਰਕਾਰ ਨੇ ਦੂਜੇ ਮੁਲਕਾਂ 'ਚ ਵਸਦੇ ਆਪਣੇ ਸ਼ਹਿਰੀਆਂ ਲਈ ਡਿਜੀਟਲ ਲੈਣ ਦੇਣ ਨੂੰ ਕਾਨੂੰਨੀ ਸ਼ਕਲ ਦੇ ਦਿੱਤੀ। ਇਹ ਪਹਿਲਾਂ ਵੀ ਤਾਂ ਹੈ ਹੀ ਸੀਗਾ ਜੀ ਕਿ ਪਾਕਿਸਤਾਨ ਦੇ ਵਿੱਚ ਤੁਸੀਂ ਬੈਂਕ ਨੇ ਜਿਹੜੇ ਉਹਨਾਂ ਦੇ ਰਾਹੀਂ ਟ੍ਰਾਂਸਫਰ ਕਰਦੇ ਸੀਗੇ ਤੇ ਡਿਜੀਟਲ ਲੈਣ ਦੇਣ ਹੀ ਸੀਗਾ। ਹੁਣ ਆਖਿਆ ਇਹ ਗਿਆ ਹੈ ਕਿ ਇਹ ਅਸਲ 'ਚ ਐਲਾਨ ਕੀਤਾ ਗਿਆ ਬਿਊਰੋ ਆਫ ਇਮੀਗ੍ਰੇਸ਼ਨ ਐਂਡ ਓਵਰਸੀਜ਼ ਇੰਪਲੋਇਮੈਂਟ ਵੱਲੋਂ। ਉਹਨਾਂ ਦਾ ਇਹ ਬਕਾਇਦਾ ਵੀਰਵਾਰ ਨੂੰ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਕੱਢਿਆ ਜਿਹਦੇ 'ਚ ਸਾਰੇ ਓਵਰਸੀਜ਼ ਇੰਪਲੋਇਮੈਂਟ ਪ੍ਰਮੋਟਰਸ ਨੇ ਜਿਹੜੇ ਲੋਕਾਂ ਨੂੰ ਬਾਹਰ ਭੇਜਦੇ ਨੇ ਕੰਮਕਾਰ ਵਾਸਤੇ ਜਾਂ ਵੀਜ਼ਿਆਂ ਦਾ ਕੰਮ ਕਰਦੇ ਨੇ, ਉਹਨਾਂ ਨੂੰ ਆਖਿਆ ਕਿ ਲੈਣ ਦੇਣ ਦੇ ਜਿਹੜੀ ਫੀਸ ਹੁੰਦੀ ਸੀ, ਚਾਰजेस ਹੁੰਦੇ ਸੀਗੇ, ਮਾਲੀ ਲੈਣ ਦੇਣ ਦੇ ਉੱਤੇ ਹੋਰ ਬਾਕੀ ਮਾਮਲੇ ਹੁੰਦੇ ਸੀਗੇ, ਹੁਣ ਇਹ ਸਾਰਾ ਲੈਣ ਦੇਣ ਜਿਹੜਾ ਇਹ ਬੈਂਕਾਂ ਰਾਹੀਂ ਹੋਏਗਾ। ਯਾਨੀ ਚੈੱਕ ਦੋ ਅਗਲੇ ਅਕਾਊਂਟ 'ਚ ਜਮਾ ਹੋਵੇ, ਉਧਰੋਂ ਚੈੱਕ ਲਓ ਆਪਣੇ ਅਕਾਊਂਟ 'ਚ ਜਮਾ ਕਰੋ। ਇਹ ਜਿਹੜਾ ਨਗਦ ਲੈਣ ਦੇਣ ਆ ਨਾ ਇਹਦੇ ਉੱਤੇ ਪਾਬੰਦੀ ਲਾ ਕੇ ਤੇ ਇਹਨੂੰ ਜ਼ਰਾ ਕਹਿ ਲਵੋ ਕਿ ਘੇਰਾਬੰਦੀ ਕਰਨ ਦਾ ਹੈ ਨਾ ਜਿਹੜਾ ਉਹ ਕੰਮ ਸਰਕਾਰ ਨੇ ਕੀਤਾ ਹੈ। ਡਿਜੀਟਲ ਪੇਮੈਂਟ ਸਿਸਟਮਸ ਨੇ ਜਿਹੜੇ ਉਹਦੇ ਰਾਹੀਂ ਇਹ ਸਭ ਕੁਝ ਜਿਹੜਾ ਹੋਏਗਾ, ਔਰ ਹਕੂਮਤ ਇਸ ਬਾਰੇ ਆਖਿਆ ਹੈ ਕਿ ਇਹ ਜਿਹੜੀ ਵਾਧੂ ਫੀਸਾਂ ਲੈਣਾ, ਰਸੀਦ ਨਾ ਦੇਣਾ, ਓਵਰ ਚਾਰਜਿੰਗ ਹੋਣਾ, ਗੈਰ ਕਾਨੂੰਨੀ ਜਿਹੜੀਆਂ ਲੈਣ ਦੇਣ ਉਹਦੀਆਂ ਸ਼ਿਕਾਇਤਾਂ ਵਧਣ ਡਈਆਂ ਸਨ, ਜਿਹਦੇ ਕਾਰਨ ਇਹ ਕੰਮ ਜਿਹੜਾ ਉਹ ਕੀਤਾ ਆ। ਇਹ ਵੀ ਦੱਸਦੇ ਜਾਈਏ ਕਿ ਇਹਦੇ ਖਿਲਾਫ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਸਰਕਾਰ ਨੇ ਪਿਛਲੇ ਕੁਝ ਚਿਰ 'ਚ 826 OEPs ਕਰੰਸੀ ਦੇ ਨਾਲ ਜੁੜੇ ਮਹਿਕਮੇ ਨੇ ਜਿਹੜੇ ਲੈਣ ਦੇਣ ਕਰਦੇ ਨੇ ਉਹਨਾਂ ਦੇ ਲਾਇਸੈਂਸ ਕੈਂਸਲ ਕੀਤੇ। 826 ਜਿਨ੍ਹਾਂ ਵਿੱਚੋਂ 99 ਲਾਇਸੈਂਸ ਨੇ ਜਿਹੜੇ ਮੁਅੱਤਲ ਹੋਏ। 15 ਕਰੋੜ ਤੋਂ ਵੱਧ ਦੀ ਰਕਮ ਆ ਜਿਹੜੀ ਉਹ ਇਹ ਧੱਕਾ ਜਿਹੜਾ ਹੋਇਆ ਆ ਉਹਦੇ ਰਾਹੀਂ ਇਹਨਾਂ ਨੇ ਰਿਕਵਰ ਵੀ ਕੀਤੀ ਹੈ। 850 ਕੇਸ ਨੇ ਜਿਹੜੇ ਉਹ ਇਸ ਵੇਲੇ FIA ਨੂੰ ਭੇਜ ਕੇ ਉਹਦੀ ਪੁੱਛ ਪਰਤੀਤ ਹੈ ਜਿਹੜੀ ਉਹ ਵੀ ਚੱਲ ਰਹੀ ਹੈ ਜੀ। ਲਾਹੌਰ ਦਾ ਇੱਕ ਸੁਨਿਆਰਾ 20 ਕਿਲੋ ਸੋਨਾ ਤੇ 65 ਲੱਖ ਰੁਪਇਆ ਨਕਦੀ ਲੈ ਕੇ ਨਸ ਗਿਆ। ਇਹ ਪੈਸੇ ਕਿਸੇ ਹੋਰ ਦੇ ਨਹੀਂ ਮੱਲੀ ਸਾਹਿਬ, ਉਹਦੇ ਨਾਲ ਜਿਹੜੇ ਸੁਨਿਆਰੇ ਸਨ ਨਾ ਉਹਨਾਂ ਰਲ ਮਿਲ ਕੇ ਸਾਰਿਆਂ ਨੇ ਜਿਹੜੇ ਇੱਕ ਥਾਂ ਤੇ ਅਮਾਉਂਟ ਰੱਖੀ ਸੀ ਜਾਂ ਸੋਨਾ ਰੱਖਿਆ ਸੀ ਉਹ ਲੈ ਕੇ ਨਸ ਗਿਆ। ਇਹ ਜਿਹੜਾ 65 ਲੱਖ ਰੁਪਈਆ ਤੁਸੀਂ ਹੱਸਦਿਆਂ ਕਿਹਾ ਨਾ ਕਮੇਟੀਆਂ ਦਾ ਸੀਗਾ, ਸੁਨਿਆਰਿਆਂ ਨੇ ਆਪਸ 'ਚ ਰਲ ਕੇ ਕਮੇਟੀਆਂ ਜਿਹੜੀਆਂ ਪਾਈਆਂ ਸੀ, ਇਹ 65 ਲੱਖ ਉਹਦਾ ਸੀਗਾ। ਤੇ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ 20 ਕਿਲੋ ਸੋਨਾ ਆ ਇਹ ਪਾਕਿਸਤਾਨੀ ਕਿੰਨੇ ਅਰਬ ਰੁਪਈਏ ਦਾ ਬਣਦਾ। ਸੋ ਇਹ ਮਾਮਲਾ ਹੋਇਆ ਜਿਹਨੂੰ ਲਾਹੌਰ ਦੀ ਸਭ ਤੋਂ ਵੱਡੀ ਵਾਰਦਾਤ ਹੈ ਜਿਹੜੀ ਉਹ ਕਿਹਾ ਜਾ ਰਿਹਾ ਆ। 1 ਅਰਬ ਰੁਪਈਏ ਦੇ ਬਰਾਬਰ, 1 ਅਰਬ ਯਾਨੀ 100 ਕਰੋੜ ਤੋਂ ਵੱਧ ਦੀ ਇਹ ਰਕਮ ਜਿਹੜੀ ਇਹ ਸ਼ੁਮਾਰ ਕੀਤੀ ਜਾ ਰਹੀ ਹੈ। ਕ੍ਰਾਈਮ ਕੰਟਰੋਲ ਡਿਪਾਰਟਮੈਂਟ ਹੈ ਜਿਹੜਾ CCD ਉਹਦੇ ਕੋਲ ਮਾਮਲਾ ਚਲਾ ਗਿਆ। ਕਹਿੰਦੇ ਨੇ ਕਿ ਇਹ ਸੁਨਿਆਰੇ ਦਾ ਨਾਂ ਹੈ ਜਿਹੜਾ ਉਹ ਵਸੀਮ ਅਖਤਰ ਸੀਗਾ। ਇਚਰਾ ਲਾਹੌਰ 'ਚ ਇਹ ਪਤਾ ਨਹੀਂ ਪਿਛਲੇ ਕਈ ਸਾਲਾਂ ਤੋਂ ਸੁਨਿਆਰੇ ਦੇ ਨਾਲ ਰਲ ਕੇ ਕੰਮ ਕਰਨ ਡਿਆ ਸੀਗਾ। ਸੁਨਿਆਰੇ ਇਹ ਕਰਦੇ ਨੇ ਕਿ ਉਹਨਾਂ ਦੀ ਜਿਊਲਰੀ ਹੈ ਜਿਹੜੀ ਉਹ ਤੇ ਆਪੋ ਆਪਣੀ ਦੁਕਾਨ 'ਚ ਆਪੋ ਆਪਣੇ ਸ਼ੋਕੇਸਾਂ 'ਚ ਪਈ ਹੈ। ਬਾਕੀ ਜਿਨ੍ਹਾਂ ਨੇ ਸੋਨਾ ਲਿਆ ਹੈ ਕੋਈ ਵੱਖੋ ਵੱਖ ਸਾਂਭਣ ਦੀ ਬਜਾਏ ਉਹ ਇਹ ਤੈਅ ਕਰਦੇ ਨੇ ਕਿ ਅਸੀਂ ਫਲਾਂ ਥਾਂ ਹੈ ਜਿਹੜਾ ਇਹਨੂੰ ਰੱਖ ਲਈਏ, ਫਲਾਂ ਦੁਕਾਨ ਦੇ ਵਿੱਚ ਉਸ ਦੁਕਾਨਦਾਰ ਨੂੰ ਸਾਰੇ ਰਲ ਕੇ ਰਾਖੀ ਵਾਸਤੇ ਸਿਕਿਉਰਿਟੀ ਵੀ ਦਾਂਗੇ ਜਿਹੜੀ 24 ਘੰਟੇ ਹੋਏਗੀ, ਬੰਦੋਬਸਤ ਸਾਰੇ ਹੋਣਗੇ। ਤੈਅ ਹੋ ਗਿਆ, ਇਸ ਬੰਦੇ ਦੇ ਕੋਲ ਗਿਆ, ਉੱਥੇ ਰੱਖ ਦਿੱਤਾ ਗਿਆ। ਉਸ ਤੋਂ ਬਾਅਦ ਇੱਕ ਸੁਨਿਆਰੇ ਨੇ ਕਿਹਾ ਯਾਰ ਮੈਂ ਨਾ ਜ਼ਰਾ ਇੱਕ ਵਿਆਹ ਜਾਣਾ ਆਪਣੇ ਸਾਲੇ ਦੇ ਕਰਾਚੀ। ਮੈਂ ਕਿਹਾ ਅੱਛਾ ਠੀਕ ਹੈ। ਕਮੇਟੀ ਇਕੱਠੀ ਕੀਤੀ। ਪਤਾ ਉਦੋਂ ਲੱਗਾ ਜਦੋਂ 3 ਦਿਨ ਦੀ ਦੁਕਾਨ ਨਹੀਂ ਖੁੱਲੀ। ਠੀਕ ਹੈ। ਉਹਨਾਂ ਆਖਿਆ ਕਿੱਧਰ ਗਿਆ, ਕਾਲ ਕਰਨ, ਕਾਲ ਨਾ ਮਿਲੇ। ਉਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਇਹਦੇ ਘਰ ਜਾਓ। ਘਰ ਗਏ ਤੇ ਪਤਾ ਲੱਗਾ ਉਹ ਮਕਾਨ ਵੀ ਵੇਚ ਚੁੱਕਿਆ ਹੈ, ਜਿਨ੍ਹਾਂ ਨੇ ਖਰੀਦਿਆ ਆ ਉਹ ਉੱਥੇ ਆਏ। ਮੈਂ ਕਿਹਾ ਯਾਰ ਉਹ ਕਮੇਟੀਆਂ ਤੇ ਸਾਰੀਆਂ ਉਹਨੇ ਇਕੱਠੀਆਂ ਕਰ ਲਈਆਂ ਸੀ, ਕਿਹਦੀ ਸੀ? ਮੇਰੀ ਸੀਗੀ, ਤੈਨੂੰ ਮਿਲੀ ਨਹੀਂ? ਉਹ ਮੈਨੂੰ ਕਹਿਣ ਡਿਆ ਕਰਾਚੀੋਂ ਆ ਕੇ ਦੇਣਾ। ਫਿਰ ਉਹਨਾਂ ਨੇ ਤੰਗ ਆ ਕੇ ਦੁਕਾਨ ਤੋੜੀ, ਦੁਕਾਨ ਦੇ ਜੰਦਰੇ ਤੋੜੇ, ਲਾਕਰ ਤੋੜਿਆ ਦੇ ਨਾਲ ਉੱਥੇ ਸੋਨਾ ਸੀਗਾ ਤੇ ਨਾਲ ਕੁਛ ਹੋਰ। CCTV ਫੋਟੇਜ ਕੱਢੀ ਉਹਨਾਂ ਨੇ ਅੱਡੋ ਅੱਡ ਦੁਕਾਨਾਂ ਦੀ ਜਿਹੜੀਆਂ ਸੱਜੇ ਖੱਬੇ ਦੁਕਾਨਾਂ ਸਨ, ਉਹਨਾਂ 'ਚ ਵੇਖਿਆ ਕਿ ਬਕਸਿਆਂ 'ਚ ਭਰ ਕੇ 20 ਕਿਲੋ ਸੋਨਾ ਜਿਹੜਾ ਉਹ ਲੈ ਕੇ ਗਿਆ। ਟ੍ਰੇਸ ਇਹ ਕੀਤਾ ਹੈ CCD ਪੰਜਾਬ ਨੇ ਕਿ ਉਹ ਇਸ ਵੇਲੇ ਕਰਾਚੀ 'ਚ ਲੁਕਿਆ ਪਿਆ ਹੈ, ਔਰ ਕਰਾਚੀ ਪੁਲਿਸ ਕੋਲੋਂ ਉਹਦੀ ਗ੍ਰਿਫਤਾਰੀ ਵਾਸਤੇ ਮਦਦ ਆ ਜਿਹੜੀ ਉਹ ਮੰਗੀ ਜਾ ਰਹੀ ਹੈ। ਵੱਡੀ ਚੋਰੀ, ਵੱਡੀ ਡਕੈਤੀ, ਵੱਡਾ ਫਰਾਡ, ਵੱਡਾ ਧੋਖਾ ਜਿਹੜਾ ਉਹ ਹੋਇਆ, ਔਰ ਹੋਇਆ ਵੀ ਸੁਨਿਆਰਿਆਂ ਨਾਲ। ਜੀ
ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਹੁੰਦੀ ਹੈ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਨਾਲ ਹੀ ਇਹਨਾਂ ਨੂੰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ ਆ, YouTube ਆ, ਇੰਸਟਾਗ੍ਰਾਮ ਆ, ਟਿਕਟੌਕ ਆ, ਉਹਦੇ ਤੇ ਵੀ ਵੇਖ ਸਕਦੇ ਜੇ। ਔਰ ਇਹ ਖਬਰਾਂ ਹਫਤੇ 'ਚ 5 ਦਿਨ ਅਸੀਂ ਤੁਹਾਡੇ ਲੈ ਕੇ ਆਨੇ ਮੰਡੇ ਟੂ ਫਰਾਈਡੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਤੋਂ ਸਾਨੂੰ ਤੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।